7 ਅਕਤੂਬਰ ਨੂੰ ਜਿਹੜੀ ਹਮਾਸ ਦੇ ਐਕਸ਼ਨ ਦੇ ਨਾਲ ਜਿਹਦੇ 'ਚ 1200-1300 ਇਜ਼ਰਾਈਲੀ ਮਾਰੇ ਗਏ, 250 ਦੇ ਕਰੀਬ ਉਹਨਾਂ ਨੇ ਕਿਡਨੈਪ ਕੀਤੇ, ਜਿਹਦੀ ਸ਼ੁਰੂਆਤ ਹੋਈ। ਇਹ ਠੀਕ ਹੈ, ਹਮਾਸ ਨੇ ਇਸ ਦੀ ਸ਼ੁਰੂਆਤ ਕੀਤੀ, ਪਰ ਇਹ ਵੀ ਸਿਆਣੇ ਪੁੱਛਦੇ ਨੇ ਕਿ ਵੀ ਇਜ਼ਰਾਈਲ ਨੇ ਖਤਮ ਕਦੋਂ ਕੀਤਾ ਸੀ ਜ਼ੁਲਮ ਦੀ ਕਹਾਣੀ ਨੂੰ। 70 ਸਾਲ ਤੋਂ ਹੀ ਇਨ ਜਨਰਲ ਔਰ ਪਿਛਲੇ ਪੀਰੀਅਡ ਤੋਂ ਇਨ ਪਰਟੀਕੂਲਰ ਇਹ ਜੰਗ ਤਾਂ ਇਜ਼ਰਾਈਲ ਨੇ ਥੋਪੀ ਰੱਖੀ ਹੈ ਉਹਨਾਂ ਦੇ ਉੱਤੇ। ਉਹਨਾਂ ਦੀ ਟੈਰੀਟਰੀ ਖੋਹ ਰਹੇ ਨੇ, ਸੈਟਲਮੈਂਟਸ ਦੇ ਨਾਂ ਥੱਲੇ ਉਹਨਾਂ ਨੂੰ ਜਿਹੜਾ ਹੈ ਉਹ ਸਾਰਾ ਉੱਥੋਂ ਦੀ ਡੈਮੋਗ੍ਰਾਫੀ ਬਦਲ ਰਹੇ ਨੇ। 31,000 ਦੇ ਕਰੀਬ ਫਲਸਤੀਨੀ ਮਾਰੇ ਜਾ ਚੁੱਕੇ ਨੇ ਗਜ਼ਾ 'ਚ। 80% ਦੀ ਆਬਾਦੀ ਉਹਨਾਂ ਦੀ ਨਾਰਥ ਗਜ਼ਾ 'ਚੋਂ ਸਾਊਥ 'ਚ, ਔਰ ਜਿੱਥੇ ਸਾਊਥ 'ਚ ਅੱਗੋਂ ਇਹ ਕਹਿ ਰਹੇ ਨੇ ਵੀ ਅਸੀਂ ਐਕਸ਼ਨ ਕਰਾਂਗੇ। ਚੱਲ ਰਹੀ ਸੀ ਡੀਲ ਕਿ ਵੀ ਜਿਹੜੇ ਫਲਸਤੀਨੀ ਇਜ਼ਰਾਈਲ ਦੀ ਕੈਦ 'ਚ ਨੇ ਵੀ ਇੱਕ ਦੇ ਬਦਲੇ 10 ਫਲਸਤੀਨੀ ਛੱਡੇ ਜਾਣਗੇ। ਲੇਕਿਨ ਕਿਤੇ ਨਾ ਕਿਤੇ ਗੱਲਬਾਤ ਭਾਵੇਂ ਮੁਕੰਮਲ ਟੁੱਟੀ ਤਾਂ ਨਹੀਂ ਹੈ, ਲੇਕਿਨ ਰਮਦਾਨ ਸ਼ੁਰੂ ਹੋ ਗਿਆ ਔਰ ਇਸ ਦਾ ਜਿਹੜੀ ਹੈ ਕੋਈ ਸਮਝੌਤੇ ਦੀ ਗੱਲ ਨਹੀਂ ਆਈ। As Muslims gather around the world over the coming days and weeks to break their fast, the suffering of Palestinian people will be front of mind for many. It is in front of my mind as well. Already ਭੁੱਖ ਦੇ ਨਾਲ, ਪਿਆਸ ਦੇ ਨਾਲ ਔਰ ਦਵਾਈਆਂ ਤੋਂ ਬਿਨਾਂ ਲੱਖਾਂ ਜਿਹੜਾ ਆਲਰੇਡੀ 30,000 ਤੋਂ ਜ਼ਿਆਦਾ ਤਾਂ ਮਰ ਚੁੱਕੇ ਨੇ, ਲੱਖਾਂ ਲੋਕ ਸਫਰ ਕਰ ਰਹੇ ਨੇ। ਡੈਥਸ ਆਲਮੋਸਟ 30-40 ਡੈਥਸ ਹਰ ਰੋਜ਼ ਹੋ ਰਹੀਆਂ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਜਿਸ ਤਰ੍ਹਾਂ ਕਿ ਆਪਾਂ ਪ੍ਰੋਗਰਾਮ ਦੇ ਸਟਾਰਟਿੰਗ ਦੇ ਵਿੱਚ ਆਪਾਂ ਗੱਲ ਕੀਤੀ ਕਿ ਇਸਲਾਮਿਕ ਜਗਤ ਲਈ ਰਮਾਦਾਨ ਦੇ ਮੁਬਾਰਕ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਅਫਸੋਸ ਗਜ਼ਾ ਵਿੱਚ ਵਸਦੇ ਫਲਸਤੀਨੀਆਂ ਲਈ ਭੁੱਖ, ਪਿਆਸ ਅਤੇ ਇਜ਼ਰਾਈਲੀ ਜ਼ਬਰ ਦਾ ਜਿਹੜਾ ਤੂਫਾਨ ਪੂਰਾ ਕਹਿਰ ਮਚਾ ਰਿਹਾ। ਸੋ ਗਜ਼ਾ ਵਿੱਚ 30,000 ਤੋਂ ਜ਼ਿਆਦਾ ਫਲਸਤੀਨੀਆਂ ਦੀਆਂ ਮੌਤਾਂ ਹੋ ਚੁੱਕੀਆਂ ਨੇ ਔਰ ਲਗਭਗ 80% ਆਬਾਦੀ ਉੱਜੜ ਚੁੱਕੀ ਹੈ। ਸੋ ਇਹ ਆਸ ਲਗਾਈ ਜਾ ਰਹੀ ਸੀ ਕਿ ਰਮਾਦਾਨ ਤੋਂ ਪਹਿਲਾਂ, ਰਮਾਦਾਨ ਮਹੀਨੇ ਤੋਂ ਪਹਿਲਾਂ ਜੰਗਬੰਦੀ ਹੋ ਜਾਏਗੀ, ਪਰ ਗੱਲਬਾਤ ਕਿਸੇ ਸਿਰੇ ਨਹੀਂ ਚੜੀ ਲੱਗਦੀ ਔਰ ਅਸੀਂ ਮਜ਼ਲੂਮ ਫਲਸਤੀਨੀਆਂ ਲਈ ਜਿਹੜੀ ਦੁਆ ਗੋ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੁਛ ਹਿੱਸਾ ਜਿਹੜਾ ਇਸ ਸੈਗਮੈਂਟ 'ਚ ਅਸੀਂ ਡਿਸਕਸ ਕਰਨਾ ਸੀ। ਇਨਫੈਕਟ ਓਪਨਿੰਗ 'ਚ ਜਦੋਂ ਅਸੀਂ ਰਮਾਦਾਨ ਮੁਬਾਰਕ ਕਿਹਾ ਉਦੋਂ ਵੀ ਡਿਸਕਸ ਕਰ ਲਿਆ, ਪਰ ਮੈਂ ਥੋੜ੍ਹਾ ਟੱਚ ਬੇਸ ਕਰਨਾ ਚਾਹਾਂਗਾ ਕਿਉਂਕਿ ਕੁਛ ਜਿਹੜੇ ਨੇ ਅੱਡ ਸੈਗਮੈਂਟਸ ਹੀ ਦੇਖਦੇ ਨੇ, ਉਹ ਸਾਰਾ ਪ੍ਰੋਗਰਾਮ ਹਰ ਇੱਕ ਨਹੀਂ ਦੇਖਦਾ ਹੈ ਕਿ ਜਿਹਨੂੰ ਰਮਾਦਾਨ ਅਰਬੀ ਦੇ ਵਿੱਚ ਕਿਹਾ ਜਾਂਦਾ ਹੈ, ਸਾਡੇ ਖਿੱਤੇ ਦੇ ਵਿੱਚ ਰਮਜ਼ਾਨ ਕਿਹਾ ਜਾਂਦਾ ਕਿਉਂਕਿ ਅਰਬੀ ਦਾ ਦ ਲਫ਼ਜ਼ ਜਿਵੇਂ ਕਾਦੀ ਸਾਡੇ ਕਾਜ਼ੀ ਹੁੰਦਾ ਹੈ, ਇੱਥੇ ਵੀ ਰਮਦਾਨ ਰਮਜ਼ਾਨ ਹੁੰਦਾ ਹੈ। ਔਰ ਆਲਰੇਡੀ ਮਿਡਲ ਈਸਟ ਦੇ ਵਿੱਚ ਸਾਊਦੀ ਅਰੇਬੀਆ ਔਰ ਉਹਦੀ ਸ਼ੁਰੂਆਤ ਅੱਜ ਹੋਈ ਹੈ ਔਰ ਮੰਡੇ, ਔਰ ਇਸੇ ਤਰ੍ਹਾਂ ਜਿਹੜਾ ਸਾਡਾ ਸਾਊਥ ਏਸ਼ੀਆ ਉਸ ਦੇ ਵਿੱਚ ਕੱਲ੍ਹ ਆਲਰੇਡੀ ਟਿਊਜ਼ਡੇ ਮਾਰਨਿੰਗ ਹੋ ਚੁੱਕੀ ਹੈ। ਉਸ ਖਿੱਤੇ ਦੇ ਵਿੱਚ ਆਲਰੇਡੀ ਰਮਦਾਨ ਦੀ ਸ਼ੁਰੂਆਤ ਹੈ। ਇਹ ਮੁਬਾਰਕ ਮਹੀਨਾ ਹੈ, ਰੋਜ਼ੇ ਰੱਖੇ ਜਾਂਦੇ ਨੇ। ਹਰ ਮੁਸਲਮਾਨ ਦੇ ਉੱਤੇ ਇਹ ਲਾਜ਼ਮ ਹੈ ਕਿ ਉਹ ਜਿਹੜਾ ਰੋਜ਼ੇ ਰੱਖੇ। ਹਾਲਾਂ ਜਿਹੜੇ ਬਿਮਾਰ ਨੇ, ਬਜ਼ੁਰਗ ਨੇ, ਪ੍ਰੈਗਨੈਂਟ ਵੂਮੈਨ ਨੇ, ਕੋਈ ਸਫ਼ਰ ਦੇ ਵਿੱਚ ਹੈ, ਉਹਨਾਂ ਨੂੰ ਇਸ ਤੋਂ ਛੋਟ ਹੁੰਦੀ ਹੈ। ਔਰ ਸੂਰਜ ਚੜ੍ਹਨ ਤੋਂ ਚੰਦਰਮਾ ਦਿਖਣ ਤੱਕ, ਸੂਰਜ ਚੜ੍ਹਨ ਤੋਂ ਪਹਿਲਾਂ ਜਿਹੜਾ ਹੈ ਉਹ ਜੋ ਵੀ ਹੈ ਖਾ ਪੀ ਲਿਆ ਜਾਂਦਾ ਹੈ। ਔਰ ਇਸ ਡਿਊਰਿੰਗ ਦਾ ਹੋਲ ਡੇ ਜਿਹੜਾ ਹੈ ਉਹ ਕੋਈ ਵੀ ਪਾਣੀ ਤੱਕ ਵੀ ਨਹੀਂ ਪੀਤਾ ਜਾਂਦਾ। ਇਹ ਜਿੱਥੇ ਤੁਹਾਨੂੰ ਉਹ ਜਿਹੜੇ ਮਹਿਰੂਮ ਨੇ ਅੰਨ ਤੋਂ, ਪਾਣੀ ਤੋਂ, ਉਹਨਾਂ ਦੇ ਅਹਿਸਾਸਾਂ ਦੀ ਯਾਦ ਦਹਾਨੀ ਕਰਵਾਉਂਦਾ ਹੈ। ਉੱਥੇ ਤੁਹਾਨੂੰ ਸ਼ੁਕਰਗੁਜ਼ਾਰੀ ਦਾ ਵੀ ਸਬਕ ਪੜ੍ਹਾਉਂਦਾ ਹੈ ਕਿ ਵੀ ਤੁਸੀਂ ਅੱਲਾਹ ਤਾਲਾ ਦਾ, ਰੱਬ ਦਾ, ਰੱਬੁਲ ਕਾਇਨਾਤ ਦਾ ਸ਼ੁਕਰੀਆ ਅਦਾ ਕਰਦੇ ਹੋ ਜਿਸ ਨੇ ਤੁਹਾਨੂੰ ਜਿਹੜਾ ਹੈ ਉਹ ਸੁੱਖ ਦਿੱਤੇ ਨੇ, ਫੂਡ ਦਿੱਤਾ ਹੈ। ਔਰ ਇਸ ਦੇ ਨਾਲ ਨਾਲ ਜ਼ਾਹਰ ਹੈ ਕਿ ਬਾਕੀ ਇਸਲਾਮਿਕ ਨੁਕਤਾ ਨਿਗਾਹ ਤੋਂ ਇਸ ਮਹੀਨੇ 'ਚ ਇਬਾਦਤ ਦਾ ਫਲ ਜਾਂ ਜਿਸ ਨੂੰ ਸਵਾਬ ਕਿਹਾ ਜਾਂਦਾ ਉਹ ਕਈ ਗੁਣਾ ਜ਼ਿਆਦਾ ਹੁੰਦਾ ਹੈ। ਔਰ ਇਹ ਪੂਰਾ ਮਹੀਨਾ, ਔਰ ਜਦੋਂ ਫਿਰ ਅਖੀਰਲਾ ਜਿਹੜਾ ਰੋਜ਼ਾ ਹੁੰਦਾ ਹੈ ਤੇ ਉਸ ਤੋਂ ਬਾਅਦ ਜਿਹੜਾ ਈਦ
ਜਿਹੜੀ ਹੈ ਸੈਲੀਬ੍ਰੇਟ ਹੁੰਦੀ ਹੈ, ਜਿਹੜੀ ਇੱਕ ਸੈਲੀਬ੍ਰੇਸ਼ਨ ਹੈ। ਬਿਲਕੁਲ। ਹਾਲਾਂਕਿ ਸ਼ੁਰੂਆਤ ਹੀ ਜਦੋਂ ਹੁੰਦੀ ਹੈ ਇੱਕ ਦੂਸਰੇ ਨੂੰ ਜਿਹੜਾ ਉਹ ਬੇਸ਼ੱਕ ਆਪਣੇ ਆਪ ਨੂੰ ਉਸ ਭੁੱਖ ਪਿਆਸ ਦੇ ਟੈਸਟ 'ਚੋਂ ਹਰ ਮੂਮਨ ਗੁਜ਼ਾਰਦਾ ਹੈ, ਪਰ ਇਹ ਵੀ ਇੱਕ ਮੁਬਾਰਕ ਹੁੰਦਾ ਕਿ ਭਾਈ ਸਾਨੂੰ ਇਹ ਮੌਕਾ ਮਿਲਿਆ ਕਿ ਅਸੀਂ ਅੱਲਾਹ ਤਾਲਾ ਦੀ ਇਬਾਦਤ ਦੇ ਵਿੱਚ ਜਿਹੜਾ ਉਹ ਜੁੜੀਏ ਔਰ ਇਸ ਨੂੰ ਜਿਹੜਾ ਉਹ ਨਿਭਾ ਸਕਣਾ। ਇਹ ਵੀ ਇੱਕ ਸ਼ੁਕਰਗੁਜ਼ਾਰੀ ਹੁੰਦੀ ਹੈ ਜਦੋਂ ਤੁਸੀਂ ਰੋਜ਼ੇ ਰੱਖ ਕੇ ਪੂਰਾ ਆਪਣਾ ਕਰਦੇ ਹੋ। ਔਰ ਇਹ ਠੀਕ ਹੈ, ਸ਼ੁਰੂਆਤ ਤਾਂ ਔਖੀ ਹੁੰਦੀ ਹੋਏਗੀ ਔਰ ਇਸੇ ਤੋਂ ਹੀ ਜਦੋਂ ਅਸੀਂ ਆਪਣੇ ਖਿੱਤੇ ਦੀ ਪੰਜਾਬੀ ਐਕਸਪ੍ਰੈਸ਼ਨ ਦੇਖਦੇ ਹਾਂ ਤੇ ਵੀ ਇੱਕ ਪੰਜਾਬੀ ਦਾ ਅਖਾਣ ਹੈ ਕਿ ਗਏ ਨੇ ਮਾਣੇ ਰੋਜ਼ੜੇ ਰਹਿ ਗਏ 20 ਤੇ 9। ਸੋ ਮਤਲਬ ਇਹ ਹੈ ਕਿ ਵੀ ਜਦੋਂ ਪਹਿਲਾ ਰੋਜ਼ਾ ਰੱਖਿਆ ਹੋਇਆ, ਕਿਉਂਕਿ ਸ਼ੁਰੂ 'ਚ ਤਾਂ ਔਖ ਹੁੰਦੀ ਹੈ, ਬਾਅਦ ਤੁਸੀਂ ਯੂਜ਼ ਟੂ ਹੋ ਜਾਂਦੇ ਹੋ। ਸੋ ਗਏ ਨਿਮਾਣੇ ਰੋਜ਼ੜੇ ਰਹਿ ਗਏ 20 ਤੇ 9। ਅਜੇ ਇੱਕ ਰੋਜ਼ਾ ਰੱਖ ਕੇ ਹੁਣ ਕਹਿੰਦਾ ਵੀ ਗਏ ਮੁੱਕ ਗਏ, ਹੁਣ 20 ਤੇ 9 ਰਹਿ ਗਏ, 29 ਰਹਿ ਗਏ ਨੇ। ਨਿਮਾਣੇ ਰੋਜ਼ੜੇ ਜਿਹੜੇ ਨੇ ਉਹ ਚਲੇ ਗਏ। ਔਰ ਇਹਦੇ ਨਾਲ ਜੁੜਿਆ ਹੋਇਆ ਕਿੰਨਾ ਕੁਛ ਹੀ ਹੋਰ ਹੈ। ਲੇਕਿਨ ਅਸੀਂ ਜਿੱਥੇ ਸਮੁੱਚੇ ਇਸਲਾਮਿਕ ਜਗਤ ਨੂੰ, ਕਿਉਂਕਿ ਸਾਡੇ TV 84 ਦੇ ਨਾਲ ਵੀ ਵੱਡੀ ਗਿਣਤੀ 'ਚ ਸਾਡੇ ਭੈਣ ਭਰਾ ਜੁੜਦੇ ਨੇ ਮੁਸਲਮਾਨ, ਅਸੀਂ ਉਹਨਾਂ ਨੂੰ ਵੀ ਇਹ ਮੰਥ ਮੁਬਾਰਕ ਕਹਿੰਦੇ। ਪਰ ਜਿਵੇਂ ਮੈਂ ਆਪਣਾ ਦਰਦ ਪਿਛਲੇ ਸੈਗਮੈਂਟ ਦੇ ਵਿੱਚ ਵੀ ਜਿਹੜਾ ਉਛਲ ਕੇ ਬਾਹਰ ਆ ਹੀ ਗਿਆ, ਮੈਂ ਹੋਲਡ ਨਹੀਂ ਕਰ ਸਕਿਆ ਆਪਣੇ ਆਪ ਨੂੰ, ਕਿ ਇਸ ਗੱਲ ਦਾ ਅਫਸੋਸ ਵੀ ਹੁੰਦਾ ਹੈ ਵੀ ਜਦੋਂ ਅਸੀਂ ਇਸ ਕਨਸੈਪਟ ਨੂੰ ਦੇਖਦੇ ਹਾਂ ਕਿ ਇਸਲਾਮਿਕ ਜਗਤ ਨੂੰ ਅੱਲਾਹ ਤਾਲਾ ਨੇ ਨਵਾਜ਼ਿਆ ਹੈ। ਦੁਨੀਆ ਦੀ 65-70% ਐਨਰਜੀ ਦੇ ਉੱਤੇ ਬੈਠੇ ਹੋਏ ਨੇ ਮੁਲਕ ਵੀ ਜਿਹੜੇ ਯੂਨਾਈਟਿਡ ਨੇਸ਼ਨਸ ਦੇ 57 ਮੁਲਕ ਜਿਹੜੇ ਨੇ ਉਹ ਰੈਕਗਨਾਈਜ਼ਡ ਵਿਦ ਦਾ ਬਾਉਂਡਰੀਜ਼ ਇਸਲਾਮਿਕ ਮੁਲਕ ਨੇ। ਔਰ ਆਪਣਾ ਉਹਨਾਂ ਦਾ OIC ਇਸਲਾਮਿਕ ਬਲਾਕ ਵੀ ਹੈ, ਉਹਨਾਂ ਦੇ ਕੋਲ ਨੰਬਰ ਵੀ ਹੈ 1.5 ਤੋਂ 2 ਬਿਲੀਅਨ ਆਬਾਦੀ ਹੈ ਆਲਮੋਸਟ ਦੁਨੀਆ ਦਾ ਜਿਹੜਾ ਹੈ ਉਹ 1/4 ਪਾਪੂਲੇਸ਼ਨ ਜਿਹੜਾ ਹਰ ਚੌਥਾ ਬੰਦਾ ਹੀ ਮੁਸਲਮਾਨ ਹੈ ਦੁਨੀਆ ਦਾ। ਪਰ ਇਹਦੇ ਬਾਵਜੂਦ ਜਿਹੜੀ ਜ਼ਲਾਲਤ ਉਹ ਕਸ਼ਮੀਰ ਦੇ ਵਿੱਚ ਮੁਸਲਮਾਨ ਜਿਹੜੇ ਤਾਂ ਸਹਿ ਹੀ ਰਹੇ ਸੀ 47 ਤੋਂ ਬਾਅਦ ਹੀ, ਪਰ ਜਿਹੜਾ ਥੋੜ੍ਹਾ ਬਹੁਤ ਸੈਕੂਲਰਿਜ਼ਮ ਦੇ ਨਾਂ ਥੱਲੇ ਰੈਸਟ ਆਫ ਇੰਡੀਆ ਦੇ ਵਿੱਚ ਮਾੜਾ ਮੋਟਾ ਇੱਕ ਢੱਕਣ ਜਿਹਾ ਬਣਿਆ ਹੋਇਆ ਸੀ। ਹੁਣ ਜਦੋਂ ਦਾ 2014 ਤੋਂ ਮੋਦੀ ਰਜੀਮ ਆਇਆ, ਉਹ ਬਿਲਕੁਲ 20 ਕਰੋੜ ਮੁਸਲਮਾਨ ਜਿਹੜੀ ਆਲਮੋਸਟ ਇੰਡੋਨੇਸ਼ੀਆ ਔਰ ਪਾਕਿਸਤਾਨ ਤੋਂ ਬਾਅਦ ਤੀਸਰੀ ਵੱਡੀ ਆਬਾਦੀ ਵਾਲਾ ਮੁਲਕ ਹੈ, ਉਹਨਾਂ ਦਾ ਅੱਜ ਕੀ ਹਸ਼ਰ ਕੀਤਾ ਹੋਇਆ। ਮੈਨੂੰ ਨਹੀਂ ਲੱਗਦਾ ਕਿ ਭਾਈ ਇਹ ਇਸਲਾਮਿਕ ਮੁਲਕਾਂ ਦੇ ਰੂਲਰਸ ਨੇ ਉਹ ਵੀਡੀਓ ਦੇਖੀ ਹੋਏਗੀ ਜਿਹਦਾ ਅਸੀਂ ਜ਼ਿਕਰ ਫਰਾਈਡੇ ਉਹਦੇ 'ਤੇ ਪੂਰਾ ਅਸੀਂ ਸੈਗਮੈਂਟ ਕੀਤਾ ਕਿ ਕਿਵੇਂ ਦਿੱਲੀ ਦੇ ਇੱਕ ਏਰੀਆ ਦੇ ਵਿੱਚ ਪੁਲਿਸ ਦਾ ASI ਜਿਹੜਾ ਹੈ ਉਹ ਜੁਮੇ ਦੀ ਨਮਾਜ਼ ਪੜ੍ਹ ਰਹੇ ਮੁਸਲਮਾਨਾਂ ਨੂੰ ਕਿਵੇਂ ਬਾਹਰ ਠੁੱਡੇ ਮਾਰਦਾ ਪਿੱਛੋਂ ਦੀ ਆ ਕੇ, ਔਰ ਉਹ ਕਿੰਨੇ ਇੱਕ ਨੂੰ ਨਹੀਂ ਲਗਾਤਾਰਤਾ ਨਾਲ ਉਹਨਾਂ ਸਾਰਿਆਂ ਨੂੰ ਉਠਾ ਦਿੰਦਾ ਇਸ ਲੈਵਲ ਦੀ ਹਿਊਮਿਲੇਸ਼ਨ। ਲੇਕਿਨ ਉਦੋਂ ਅਫਸੋਸ ਹੁੰਦਾ ਹੈ ਵੀ ਸਾਊਦੀ ਅਰੇਬੀਆ ਹੋਏ UAE ਹੋਏ ਜਿਹੜੇ ਮੁਲਕ ਭਾਰਤ ਦੇ ਨਾਲ ਡੀਲ ਵੀ ਕਰਦੇ ਨੇ ਔਰ ਮੋਦੀ ਨੂੰ ਸੱਦ ਕੇ ਸਭ ਤੋਂ ਵੱਡਾ ਐਵਾਰਡ ਜਿਹੜਾ ਉਸ ਉਹਨਾਂ ਦੇ ਮੁਲਕਾਂ ਦਾ ਸਿਵਿਲੀਅਨ ਐਵਾਰਡ ਉਹ ਮੋਦੀ ਨੂੰ ਦਿੱਤਾ ਜਾਂਦਾ ਹੈ। ਔਰ ਅਸੀਂ ਜਦੋਂ ਕਿ ਇੱਕ ਪਾਸੇ ਮਾਹ ਰਮਦਾਨ ਦੇ ਵਿੱਚ ਅਸੀਂ ਫਲਸਤੀਨੀਆਂ ਦੀ ਗੱਲ ਕਰਾਂਗੇ ਵੇਰਵੇ ਦੇ ਨਾਲ ਕਿ ਭਾਈ ਜੰਗਬੰਦੀ ਨਹੀਂ ਹੋ ਸਕੀ ਫਿਰ ਵੀ, ਔਰ ਉੱਥੇ ਭਾਰਤ ਨੇ ਇੱਕ ਹੋਰ ਤੋਹਫਾ ਜਿਹੜਾ ਮੁਸਲਮਾਨਾਂ ਨੂੰ ਦਿੱਤਾ ਹੈ। ਅੱਜ ਹੀ ਜਿਹੜਾ ਭਾਰਤ ਦੀ ਹੋਮ ਮਿਨਿਸਟਰੀ ਨੇ ਅਮਿਤ ਸ਼ਾਹ ਦੇ ਥੱਲੇ ਐਲਾਨ ਕੀਤਾ ਹੈ ਕਿ CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਜਿਹਦੇ ਥੱਲੇ ਪਾਕਿਸਤਾਨ, ਅਫਗਾਨਿਸਤਾਨ ਤੇ ਬੰਗਲਾਦੇਸ਼ ਤੋਂ ਆਉਣ ਵਾਲੇ ਬੋਧੀਆਂ, ਜੈਨੀਆਂ, ਪਾਰਸੀਆਂ, ਹਿੰਦੂਆਂ, ਸਿੱਖਾਂ ਨੂੰ ਜਿਹੜਾ ਹੈ ਉਹ 2014 ਤੋਂ ਪਹਿਲਾਂ ਦੇ ਜਿਹੜੇ ਆਏ ਹੋਏ ਨੇ ਉਹਨਾਂ ਨੂੰ ਸਿਟੀਜ਼ਨਸ਼ਿਪ ਦਿੱਤੀ ਜਾਏਗੀ। ਮੁਸਲਮਾਨ ਇਸ 'ਚੋਂ ਗਾਇਬ ਨੇ ਔਰ ਉਹਨਾਂ ਨੇ ਕਿਹਾ ਜੀ ਅਸੀਂ ਰੂਲ ਫਰੇਮ ਕਰ ਦਿੱਤੇ ਨੇ, ਉਹਨਾਂ ਨੂੰ ਸਿਟੀਜ਼ਨਸ਼ਿਪ ਦੇ ਲਈ ਉਹ ਅਪਲਾਈ ਕਰ ਸਕਦੇ ਨੇ। ਹੁਣ ਜ਼ਾਹਰ ਹੈ ਕਿ ਇਹ ਭਾਰਤੀ ਕਨਸਟੀਟਿਊਸ਼ਨ ਦੀ ਵੀ ਜਿਹੜੀ ਹੈ ਉਹ ਅਵੱਗਿਆ ਹੈ ਔਰ ਕਿਉਂਕਿ ਭਾਰਤ ਸਿਗਨੇਟਰੀ ਹੈ ਟੂ ਦਾ ਰਿਫਿਊਜੀ ਕਨਵੈਨਸ਼ਨ, ਦੁਨੀਆ 'ਚ ਰਿਫਿਊਜੀ ਕਨਵੈਨਸ਼ਨ ਦੀ ਵੀ ਅਵੱਗਿਆ ਹੈ ਕਿਉਂਕਿ ਜਿਹੜਾ ਰਿਫਿਊਜੀ ਸਟੇਟਸ ਦਾ ਕਰਕਸ ਹੈ ਉਹ ਤਾਂ ਇਹੀ ਹੈ ਕਿ ਜਿੱਥੇ ਤੁਹਾਡੇ ਨਾਲ ਧਰਮ, ਰੇਸ, ਕਲਰ, ਸੈਕਸ਼ੁਅਲ ਓਰੀਐਂਟੇਸ਼ਨ, ਤੁਹਾਡੇ ਕਿਸੇ ਹੋਰ ਵਿਸ਼ਵਾਸ ਦੇ ਨਾਂ ਦੇ ਉੱਤੇ ਜਿਹੜਾ ਉਹ ਧੱਕਾ ਹੁੰਦਾ ਜਾਂ ਤੁਹਾਡੀ ਜਾਨ ਨੂੰ ਖਤਰਾ ਹੈ ਤੇ ਤੁਸੀਂ
ਉਸ ਮੁਲਕ 'ਚ ਪਨਾਹ ਮੰਗਣ ਆਏ ਹੋ ਜਿੱਥੇ ਵੀ ਤੁਸੀਂ ਅਪਲਾਈ ਕਰਦੇ ਹੋ। ਬਿਲਕੁਲ। ਪਰ ਹੁਣ ਜਦੋਂ ਮੁਸਲਮਾਨਾਂ ਨੂੰ ਇਸ ਕਲੌਜ਼ 'ਚੋਂ ਬਾਹਰ ਕੱਢ ਦਿੱਤਾ ਗਿਆ ਕਿ ਭਾਈ ਉਹ ਜਿਹੜੇ ਨੇ, ਹੁਣ ਇਸ ਦਾ ਸਿੱਧਾ ਅਸਰ ਕੀ ਹੈ ਕਿ ਜੇ ਬੰਗਲਾਦੇਸ਼ ਤੋਂ 10,000 ਹਿੰਦੂ ਆਇਆ ਉੱਥੋਂ ਦੇ ਗਰੀਬੀ ਕਰਕੇ ਜਾਂ ਜਿਹੜੇ ਮਰਜ਼ੀ ਕਾਰਨ ਕਰਕੇ, ਤੇ ਭਾਵੇਂ 2,000 ਮੁਸਲਮਾਨ ਆਇਆ, ਉਹ 10,000 ਹਿੰਦੂ ਜਿਹੜਾ ਹੈ ਉਹ ਭਾਰਤੀ ਸਿਟੀਜ਼ਨਸ਼ਿਪ ਲਈ ਹੱਕਦਾਰ ਹੈ, 2,000 ਮੁਸਲਮਾਨ ਨਹੀਂ, ਕਿਉਂਕਿ ਉਹਨਾਂ ਨੇ ਮੁਸਲਮਾਨਾਂ ਨੂੰ ਇਸ 'ਚੋਂ ਬਾਹਰ ਰੱਖਿਆ। ਇਵੇਂ ਹੀ ਅਫਗਾਨਿਸਤਾਨ ਜਾਂ ਪਾਕਿਸਤਾਨ ਦੇ ਹਵਾਲੇ ਨਾਲ, ਕਿਉਂਕਿ ਇਹ ਬਹੁਤਿਆਂ ਨੂੰ ਯਾਦ ਹੋਏਗਾ ਵੀ ਇਹ ਜਦੋਂ ਆਲਮੋਸਟ 4-5 ਸਾਲ ਪਹਿਲਾਂ ਇਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਪਾਸ ਬਣਾਇਆ ਗਿਆ, ਕਿੰਨੇ ਵੱਡੇ ਪ੍ਰੋਟੈਸਟ ਹੋਏ। ਯੂਪੀ ਦੇ ਆਲਮੋਸਟ 16-17 ਜ਼ਿਲ੍ਹਿਆਂ 'ਚ 250 ਤੋਂ ਜ਼ਿਆਦਾ ਪ੍ਰੋਟੈਸਟ ਲੰਬਾ ਵਕਤ ਚੱਲੇ। ਸ਼ਾਹੀਨ ਬਾਗ ਦਿੱਲੀ ਦੇ ਵਿੱਚ ਕਿਵੇਂ ਮਾਤਾਵਾਂ ਨੇ, ਬੀਬੀਆਂ ਨੇ, ਬਜ਼ੁਰਗਾਂ ਨੇ ਕਿੰਨਾ ਲੰਬਾ ਵਕਤ ਇਸ ਨਾਲ ਪ੍ਰੋਟੈਸਟ ਨੂੰ ਚਲਾਇਆ, ਔਰ ਇਹ ਆਸ ਕੀਤੀ ਜਾਂਦੀ ਸੀ ਕਿ ਵੀ ਘੱਟੋ ਘੱਟ ਭਾਰਤੀ ਸੁਪਰੀਮ ਕੋਰਟ ਇੰਟਰਵੀਨ ਕਰੇਗਾ। ਔਰ ਇਸ ਵੇਲੇ 250 ਤੋਂ ਜ਼ਿਆਦਾ ਪੈਟੀਸ਼ਨਸ ਸੁਪਰੀਮ ਕੋਰਟ ਦੇ ਸਾਹਮਣੇ ਨੇ ਕਿ ਇਹ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ ਇਹ ਅਗੇਂਸਟ ਦਾ ਕਨਸਟੀਟਿਊਸ਼ਨ ਹੈ, ਬਿਲਕੁਲ ਇਹ ਅਗੇਂਸਟ ਦਾ ਕਨਸਟੀਟਿਊਸ਼ਨ ਹੈ, ਅਗੇਂਸਟ ਦਾ ਫੰਡਾਮੈਂਟਲ ਰਾਈਟਸ ਆਫ ਦਾ ਪੀਪਲ। ਲੇਕਿਨ ਜਿਵੇਂ 4 ਸਾਲ ਉਹਨਾਂ ਨੇ ਜੰਮੂ ਕਸ਼ਮੀਰ ਜਦੋਂ ਆਰਟੀਕਲ 370 ਔਰ 30 ਖਤਮ ਕੀਤਾ, 35A ਖਤਮ ਕੀਤਾ, ਤੇ 4 ਸਾਲ ਸੁਪਰੀਮ ਕੋਰਟ ਨੇ ਪਟੀਸ਼ਨਾਂ ਤੇ, ਉਹ ਵੀ 200-250 ਪਟੀਸ਼ਨਾਂ ਸੀ, ਸੁਣਵਾਈ ਨਹੀਂ ਸੀ ਕੀਤੀ। ਜੇ ਕੀਤੀ ਸੁਣਵਾਈ ਤੇ ਉਹ ਭਾਰਤ ਸਰਕਾਰ ਦੇ ਹੱਕ 'ਚ ਫੈਸਲਾ ਸੁਣਾਇਆ। ਉਹ ਰਾਮ ਮੰਦਰ ਦੇ ਮੁੱਦੇ ਤੇ ਵੀ ਅਸੀਂ ਦੇਖਦੇ ਹਾਂ ਵੀ ਕੀ ਉਹਨਾਂ ਨੇ ਕੀਤਾ, ਔਰ ਇਹ ਸਾਰੇ ਦੇ ਚਲਦਿਆਂ ਉਹਦੇ ਤੋਂ ਕੀ ਆਸ ਹੋਣੀ ਹੈ ਕਿ ਵੀ ਜੇ 4 ਸਾਲ ਸੁਪਰੀਮ ਕੋਰਟ ਉਹਨਾਂ ਪਟੀਸ਼ਨਾਂ ਤੇ ਬੈਠਾ ਤੇ ਇਹਨਾਂ ਨੇ ਚੋਣਾਂ ਕਿਸੇ ਵੇਲੇ ਵੀ ਡਿਕਲੇਅਰ ਹੋ ਸਕਦੀਆਂ ਨੇ। ਮਾਰਚ ਦਾ ਮਹੀਨਾ ਚੱਲ ਰਿਹਾ, ਸੋ ਇਹ ਅਗਲੀ ਆਪਣੀ ਚੋਣ ਕੈਂਪੇਨ ਦੇ ਲਈ ਆਲਰੇਡੀ ਉਹਨਾਂ ਨੇ ਹਿੰਦੂਆਂ ਨੂੰ ਵੀ ਮੈਸੇਜ ਦੇ ਦਿੱਤਾ ਕਿ ਦੇਖੋ ਅਸੀਂ 2019 ਦੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕਿਹਾ ਸੀ ਕਿ ਅਸੀਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲਾਗੂ ਕਰਾਂਗੇ, ਉਹ ਅਸੀਂ ਲਾਗੂ ਕਰ ਦਿੱਤਾ ਹੈ। ਪੋਲਰਾਈਜ਼ ਕਰਨਗੇ ਮੁਸਲਮਾਨਾਂ ਦੇ। ਆਲਰੇਡੀ ਕਸ਼ਮੀਰ ਦੇ ਮੁੱਦੇ ਨੂੰ ਜਦੋਂ ਸ਼੍ਰੀਨਗਰ ਜਾ ਕੇ ਮੋਦੀ ਕਹਿ ਰਿਹਾ ਕਿ ਜੀ ਅਸੀਂ ਆਰਟੀਕਲ 370 ਹਟਾਇਆ, ਇਸ ਲਈ 370 ਸੀਟਾਂ ਅਸੀਂ ਜਿੱਤਾਂਗੇ ਔਰ ਬਾਕੀ ਸਾਰੇ ਅਲਾਈ ਜਿਹੜੇ ਨੇ ਉਹ ਮਿਲਾ ਕੇ ਅਸੀਂ 400 ਦਾ ਅੰਕੜਾ ਪਾਰ ਕਰਾਂਗੇ। ਔਰ ਠੀਕ ਉਹਨਾਂ ਦੇ ਇੱਕ ਹੋਰ MP ਨੇ, BJP ਦੇ ਨੇ ਕਿਹਾ, ਉਹਨੇ ਕਿਹਾ ਜੀ ਸਾਨੂੰ ਤੁਸੀਂ 400 ਦਾ ਅੰਕੜਾ ਟਪਾ ਦਿਓ, ਵੈਸੇ ਤਾਂ ਇਹਨਾਂ ਕੋਲ EVM ਮਸ਼ੀਨਾਂ ਹੈਗੀਆਂ ਨੇ ਟੱਪਣ ਦੇ ਲਈ, ਔਰ ਅਸੀਂ ਜਿਹੜਾ ਕਨਸਟੀਟਿਊਸ਼ਨ 'ਚ ਅਮੈਂਡਮੈਂਟ ਕਰਾਂਗੇ। ਕਨਸਟੀਟਿਊਸ਼ਨ ਅਮੈਂਡਮੈਂਟ ਦਾ ਮਤਲਬ ਇਹ ਹੈ ਵੀ ਇਸ ਕਨਸਟੀਟਿਊਸ਼ਨ ਦਾ ਭੋਗ ਪਾਓ, ਜਿਹਨੂੰ ਡਾਕਟਰ ਬਾਬਾ ਸਾਹਿਬ ਕਨਸਟੀਟਿਊਸ਼ਨ ਕਹਿ ਕੇ ਸਾਡੇ ਦਲਿਤ ਵੀਰ ਭੈਣਾਂ ਵੀ ਹੋਰ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੇ। ਹੁਣ ਤੁਸੀਂ ਦੇਖ ਲੈਣਾ ਵੀ ਆਪਣੇ ਜਿਹੜੇ ਨੇ ਬਾਬਾ ਸਾਹਿਬ ਦੇ ਸੰਵਿਧਾਨ ਦਾ ਇਹਨਾਂ ਨੇ ਕੀ ਹਾਲ ਕਰਨਾ ਹੈ ਜੇ ਇਹਨਾਂ ਨੇ EVM ਦੀ ਵਰਤੋਂ ਕਰਕੇ 400 ਸੀਟਾਂ ਲੈ ਲਈਆਂ, ਫਿਰ 2/3 ਮੈਜੋਰਟੀ ਹੋਏਗੀ। ਕਨਸਟੀਟਿਊਸ਼ਨ ਤਾਂ ਗਿਆ, ਫਿਰ ਤਾਂ ਮਨੂ ਸਮ੍ਰਿਤੀ ਕਨਸਟੀਟਿਊਸ਼ਨ ਹੋਏਗੀ। ਪਰ ਇਸ ਸਭ ਦੇ ਚਲਦਿਆਂ ਜਿਹੜਾ ਇਹ ਪਾਰਟ ਉਹਨਾਂ ਨੇ, ਤੁਸੀਂ ਉਹਨਾਂ ਦੀ ਟਾਈਮਿੰਗ ਦੇਖੋ, ਜਦੋਂ ਵੀ ਉਹ ਇਸ ਕਿਸਮ ਦੀ ਕੋਈ ਹਰਕਤ ਕਰਦੇ ਨੇ। ਹੁਣ ਜੇ ਜਾ ਕੇ ਸ਼੍ਰੀਨਗਰ ਦੀ ਰੈਲੀ 'ਚ ਖਲੋ ਕੇ ਮੋਦੀ ਕਹਿੰਦਾ ਜੀ 370 ਸੀਟਾਂ ਸਾਨੂੰ ਦਿਓ ਕਿਉਂਕਿ ਅਸੀਂ 370 ਹਟਾਈ ਹੈ, ਤੇ ਇੱਕ ਪਾਸੇ ਜੋ ਰਮਦਾਨ ਦੀ ਸ਼ੁਰੂਆਤ ਹੈ ਔਰ ਭਾਰਤ ਦੇ 20 ਕਰੋੜ ਮੁਸਲਮਾਨਾਂ ਨੂੰ ਉਹ ਮੈਸੇਜ ਜਿਹੜਾ ਇਸ ਤੇ ਦਿੱਤਾ ਹੈ ਕਿ ਭਾਈ ਤੁਹਾਡਾ ਰੁਤਬਾ ਐਜ਼ ਏ ਸਿਟੀਜ਼ਨ ਭਾਰਤ ਵਿੱਚ ਵਸਦੇ ਬਾਕੀ ਧਰਮਾਂ ਦੇ ਸ਼ਹਿਰੀਆਂ ਦੇ ਬਰਾਬਰ ਨਹੀਂ ਹੈ, ਇਸ ਲਈ ਤੁਹਾਡੇ ਨਾਲ ਇਹੀ ਸਲੂਕ ਹੋਏਗਾ। 3rd ਗ੍ਰੇਡ ਤੁਹਾਨੂੰ ਅਸੀਂ ਜਿਹੜਾ ਸਿਟੀਜ਼ਨ ਕੀ 3rd ਗ੍ਰੇਡ ਮੰਨਦੇ ਹਾਂ, ਤੁਹਾਨੂੰ ਅਸੀਂ ਇਨਸਾਨ ਵੀ ਨਹੀਂ ਮੰਨਦੇ। ਔਰ ਜਿਵੇਂ ਅਸੀਂ ਕਿਹਾ ਕਿ ਭਾਈ ਜੋ ਦਿੱਲੀ ਦਾ ਵਾਕਿਆ, ਔਰ ਇਸ ਕਿਸਮ ਦੇ ਇੰਨੇ ਕੁ ਵਾਕਿਆ ਹੋ ਰਹੇ ਨੇ, ਇਹ ਤਾਂ ਪਹਿਲਾਂ ਵੀ ਪਤਾ ਨਹੀਂ ਕਿੰਨੀ ਥਾਵਾਂ 'ਤੇ ਇਵੇਂ ਠੁੱਡੇ ਮਾਰੇ ਹੋਣਗੇ, ਲੇਕਿਨ ਉਹ ਕਿਸੇ ਨੇ ਵੀਡੀਓ 'ਤੇ ਮਿੰਟ, 1.5 ਮਿੰਟ 2 ਮਿੰਟ ਤੱਕ ਕਲਿੱਕ ਕਰ ਲਿਆ ਤੇ ਉਹ ASI ਸਸਪੈਂਡ ਹੋ ਗਿਆ ਔਰ ਉਸ 'ਤੇ ਚਰਚਾ ਹੋਈ। ਪਰ ਇਹ ਨਿੱਤ ਦਾ ਵਰਤਾਰਾ ਉੱਥੇ ਚੱਲ ਰਿਹਾ। ਲੇਕਿਨ ਇਸ ਦੇ ਨਾਲ ਜਿਹੜਾ ਖਾਸ ਤੌਰ 'ਤੇ ਜਿਹੜਾ ਮੈਂ ਕਿਹਾ ਵੀ ਦਰਦ ਛਲਕਦਾ ਜਦੋਂ ਅਸੀਂ ਫਲਸਤੀਨੀਆਂ ਦਾ ਹਾਲ ਦੇਖਦੇ ਹਾਂ। ਗਜ਼ਾ ਦੇ ਵਿੱਚ 7 ਅਕਤੂਬਰ ਨੂੰ ਜਿਹੜੀ ਹਮਾਸ ਦੇ ਐਕਸ਼ਨ ਦੇ ਨਾਲ, ਜਿਹਦੇ 'ਚ 1200-1300 ਇਜ਼ਰਾਈਲੀ ਮਾਰੇ ਗਏ, 250 ਦੇ ਕਰੀਬ ਉਹਨਾਂ ਨੇ ਕਿਡਨੈਪ ਕੀਤੇ, ਜਿਹਦੀ ਸ਼ੁਰੂਆਤ ਹੋਈ। ਇਹ ਠੀਕ ਹੈ ਹਮਾਸ ਨੇ ਇਸ ਦੀ ਸ਼ੁਰੂਆਤ ਕੀਤੀ, ਪਰ ਇਹ ਵੀ ਸਿਆਣੇ ਪੁੱਛਦੇ ਨੇ ਕਿ ਵੀ ਇਜ਼ਰਾਈਲ ਨੇ
ख़त्म कदों कीता सी जुल्म की कहानी नूं? जो कुछ 7 अक्तूबर ਨੂੰ ਹੋਇਆ ਹੈ, ਇਸ ਤੋਂ ਪਹਿਲਾਂ ਪਿਛਲੇ ਆਲਮੋਸਟ 70 ਸਾਲ ਤੋਂ ਹੀ ਇਨ ਜਨਰਲ ਔਰ ਪਿਛਲੇ ਪੀਰੀਅਡ ਤੋਂ ਇਨ ਪਰਟੀਕੂਲਰ ਇਹ ਜੰਗ ਤਾਂ ਇਜ਼ਰਾਈਲ ਨੇ ਥੋਪੀ ਰੱਖੀ ਹੈ ਉਹਨਾਂ ਦੇ ਉੱਤੇ। ਉਹਨਾਂ ਦੀ ਟੈਰੀਟਰੀ ਖੋਹ ਰਹੇ ਨੇ, ਸੈਟਲਮੈਂਟਸ ਦੇ ਨਾਂ ਥੱਲੇ ਉਹਨਾਂ ਨੂੰ ਜਿਹੜਾ ਹੈ ਉਹ ਸਾਰਾ ਉੱਥੋਂ ਦੀ ਡੈਮੋਗ੍ਰਾਫੀ ਬਦਲ ਰਹੇ ਨੇ। ਪਰ ਜਿਵੇਂ ਇਹਨਾਂ ਆਲਮੋਸਟ 7 ਅਕਤੂਬਰ ਤੋਂ ਬਾਅਦ ਇਜ਼ਰਾਈਲ ਨੇ ਬਿਹੇਵ ਕੀਤਾ ਹੈ, ਇਸ ਵੇਲੇ ਜਿਹੜੀ ਫਿਗਰ ਹੈ ਉਹ 31,000 ਦੇ ਕਰੀਬ ਫਲਸਤੀਨੀ ਮਾਰੇ ਜਾ ਚੁੱਕੇ ਨੇ ਗਜ਼ਾ 'ਚ। 80% ਦੀ ਆਬਾਦੀ ਉਹਨਾਂ ਦੀ ਨਾਰਥ ਗਜ਼ਾ 'ਚੋਂ ਸਾਊਥ 'ਚ, ਔਰ ਜਿੱਥੇ ਸਾਊਥ 'ਚ ਅੱਗੋਂ ਇਹ ਕਹਿ ਰਹੇ ਨੇ ਵੀ ਅਸੀਂ ਐਕਸ਼ਨ ਕਰਾਂਗੇ। ਔਰ ਇਹਦੇ ਬਾਵਜੂਦ ਕਿ ਸਟੇਟ ਡਿਪਾਰਟਮੈਂਟ ਨੇ ਔਰ ਐਂਟਨੀ ਬਲਿੰਕਨ ਨੇ ਔਰ ਬਾਈਡਨ ਨੇ ਵੀ ਆਪਣੇ ਇੱਕ ਚੋਣ ਜਲਸੇ 'ਚ ਕਿਹਾ ਸੀ ਕਿ ਤੁਹਾਨੂੰ ਅਸੀਂ ਇੱਕ ਚੰਗੀ ਖਬਰ ਸੁਣਾਵਾਂਗੇ, ਕਿਉਂਕਿ ਕਿ ਗੱਲਬਾਤ ਚੱਲ ਰਹੀ ਸੀ ਇਜਿਪਟ ਔਰ ਕਤਾਰ ਔਰ ਅਮਰੀਕਾ ਇਨਵੋਲਵ ਸੀ ਇਜ਼ਰਾਈਲ ਦੇ ਨਾਲ ਕਿ ਵੀ ਰਮਦਾਨ ਸ਼ੁਰੂ ਹੋਣ ਤੋਂ ਪਹਿਲਾਂ ਸੀਜ਼ ਫਾਇਰ ਹੋ ਜਾਏ। ਜਿਹੜੇ ਉਹਨਾਂ ਦੇ ਕੋਲ ਨੇ ਇਜ਼ਰਾਈਲੀ ਜਿਹੜਾ ਨੂੰ ਕਿਡਨੈਪ ਕੀਤਾ ਹੋਇਆ ਉਹਨਾਂ ਨੇ, ਔਰ ਇੱਕ ਚੱਲ ਰਹੀ ਸੀ ਡੀਲ ਕਿ ਵੀ ਜਿਹੜੇ ਫਲਸਤੀਨੀ ਇਜ਼ਰਾਈਲ ਦੀ ਕੈਦ 'ਚ ਨੇ ਵੀ ਇੱਕ ਦੇ ਬਦਲੇ 10 ਫਲਸਤੀਨੀ ਛੱਡੇ ਜਾਣਗੇ। ਲੇਕਿਨ ਕਿਤੇ ਨਾ ਕਿਤੇ ਗੱਲਬਾਤ ਭਾਵੇਂ ਮੁਕੰਮਲ ਟੁੱਟੀ ਤਾਂ ਨਹੀਂ ਹੈ, ਲੇਕਿਨ ਰਮਦਾਨ ਸ਼ੁਰੂ ਹੋ ਗਿਆ ਔਰ ਇਸ ਦਾ ਜਿਹੜੀ ਹੈ ਕੋਈ ਸਮਝੌਤੇ ਦੀ ਗੱਲ ਨਹੀਂ ਆਈ। ਐਸਾ ਆ ਰਿਹਾ ਕਿ ਹਮਾਸ ਇਹ ਉਹਨਾਂ ਤੋਂ ਗਾਰੰਟੀ ਮੰਗਦਾ ਵੀ ਮੁੜ ਕੇ ਜੰਗ ਨਹੀਂ ਹੋਏਗੀ ਔਰ ਇਹ ਪਰਮਾਨੈਂਟ ਸੀਜ਼ ਫਾਇਰ ਹੋਏਗਾ। ਸ਼ਾਇਦ ਇਜ਼ਰਾਈਲ ਟੈਂਪਰੇਰੀ ਰਮਾਦਾਨ ਦੇ ਮਹੀਨੇ ਤਾਂ ਦੇਣ ਨੂੰ ਤਿਆਰ ਹੋਏਗਾ, ਲੇਕਿਨ ਉਹਨਾਂ ਦਾ ਆਪਣਾ ਏਜੰਡਾ ਹੈ, ਕਿਉਂਕਿ ਜਿਉਂ-ਜਿਉਂ ਹੁਣ ਟਰੰਪ ਵੀ ਫੀਲਡ ਦੇ ਵਿੱਚ ਕੁੱਦਿਆ ਅਤੇ ਨੈਤਨਯਾਹੂ ਇਜ਼ਰਾਈਲ ਵਾਲੇ ਸਮਝਦੇ ਨੇ ਕਿ ਬਾਈਡਨ ਦਾ ਜੇ ਸਾਡੇ 'ਤੇ ਦਬਾਅ ਵੀ ਹੈ ਕਿ ਵੀ ਬੰਦ ਕਰੋ ਇਸ ਸਾਰੇ ਨੂੰ, ਅਤੇ ਜੇ ਟਰੰਪ ਆਇਆ ਤਾਂ ਖੁੱਲ੍ਹ ਕੇ ਸਾਡੀ ਹਮਾਇਤ ਹੋਏਗੀ। ਸੋ ਇਸ ਵੇਲੇ ਜਿਹੜੀਆਂ ਖਬਰਾਂ ਵੀ ਨੇ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨੈਤਨਯਾਹੂ ਔਰ ਬਾਈਡਨ ਇਹ ਜਿਹੜੇ ਨੇ ਡਿਫਰੈਂਟ ਵੇਵਲੈਂਥ 'ਤੇ ਗੱਲ ਕਰ ਰਹੇ ਨੇ। ਹਾਲਾਂਕਿ ਰਮਦਾਨ ਦੇ ਮਹੀਨੇ ਨੂੰ ਮੁੱਖ ਰੱਖਦੇ ਆ ਪ੍ਰੈਜ਼ੀਡੈਂਟ ਬਾਈਡਨ ਨੇ ਆਪਣਾ ਵੀ ਮੈਸੇਜ ਦਿੱਤਾ। ਉਹਨਾਂ ਨੇ ਕਿਹਾ ਕਿ ਐਜ਼ ਮੁਸਲਿਮਸ ਗੈਦਰ ਅਰਾਊਂਡ ਦਾ ਵਰਲਡ ਓਵਰ ਦਾ ਕਮਿੰਗ ਡੇਜ਼ ਐਂਡ ਵੀਕਸ ਟੂ ਬ੍ਰੇਕ ਦੇਅਰ ਫਾਸਟ, the suffering of Palestinian people will be front of mind for many. It is in front of my mind as well. ਕਿ ਜਦੋਂ ਮੁਸਲਮਾਨ ਜਿਹੜੇ ਦੁਨੀਆ ਭਰ ਦੇ ਵਿੱਚ ਜਿਹੜੇ ਆਉਣ ਵਾਲੇ ਦਿਨਾਂ ਹਫ਼ਤਿਆਂ ਦੇ ਵਿੱਚ ਇਕੱਠੇ ਹੋਣਗੇ, ਵਰਤ ਰੱਖਣਗੇ ਔਰ ਫਿਰ ਵਰਤ ਤੋੜਨਗੇ, ਵੀ ਇਹ ਜਿਹੜੀ ਹੈ ਫਲਸਤੀਨੀ ਲੋਕਾਂ ਦੀ ਸਫਰਿੰਗ ਜਿਹੜੀ ਹੈ ਉਹ ਬਹੁਤਿਆਂ ਦੇ ਦਿਮਾਗਾਂ 'ਚ ਹੋਏਗੀ ਔਰ ਮੇਰੇ ਵੀ ਮਾਈਂਡ ਦੇ ਸਾਹਮਣੇ ਇਹ ਸਫਰਿੰਗ ਹੈ। ਹਾਲਾਂਕਿ ਪਿਛਲੇ ਦਿਨੀ ਇਹ ਪ੍ਰੈਜ਼ੀਡੈਂਟ ਬਾਈਡਨ ਨੇ ਬੜੀ ਕਲੀਅਰਲੀ ਇਜ਼ਰਾਈਲ ਨੂੰ ਮੈਸੇਜ ਦਿੱਤਾ ਸੀ। ਪ੍ਰੈਜ਼ੀਡੈਂਟ ਜੋ ਬਾਈਡਨ ਹੈਜ਼ ਸੈਡ ਐਨ ਅਟੈਕ ਔਨ ਰਾਫਾ would be a red line for him, but that United States would continue to provide military aid to Israel. ਹੁਣ ਅਮਰੀਕਾ ਦਾ ਵੀ ਇੱਕ ਪਾਸੇ ਤਾਂ ਇਜ਼ਰਾਈਲ ਇਹਦੀ ਕਲਾਇੰਟ ਸਟੇਟ ਹੈ ਵੀ ਤੁਸੀਂ ਹਥਿਆਰ ਦੇ ਰਹੇ ਹੋ ਇਜ਼ਰਾਈਲ ਨੂੰ, ਉਹਨਾਂ ਹਥਿਆਰਾਂ ਨਾਲ ਉਹਨਾਂ ਨੂੰ ਮਾਰ ਰਹੇ ਨੇ, ਪਰ ਤੁਸੀਂ ਨਾਲ ਕਹਿ ਰਹੇ ਹੋ ਜੀ ਸਾਡਾ ਦਿਲ ਫਲਸਤੀਨੀਆਂ ਨਾਲ ਵੀ ਧੜਕਦਾ ਹੈ। ਇਹ ਉਵੇਂ ਹੀ ਹੈ ਐਗਜ਼ੈਕਟਲੀ ਕਿ ਤੁਸੀਂ ਚੋਰ ਨੂੰ ਕਹਿ ਰਹੇ ਹੋ ਕਿ ਭਾਈ ਘਰ ਕੋਈ ਨਹੀਂ ਹੈ, ਤੇ ਘਰ ਵਾਲੇ ਨੂੰ ਕਹਿ ਰਹੇ ਹੋ ਕਿ ਬਈ ਜਾਗ ਜਾ, ਆ ਰਿਹਾ ਤੇਰੇ ਘਰ 'ਚ ਚੋਰੀ ਹੋਣ ਵਾਲੀ, ਵੀ ਜਾਂ ਤਾਂ ਤੁਸੀਂ ਇੱਕ ਪਾਸੇ ਖੜ ਜਾਓ, ਠੀਕ ਹੈ, ਉਹਨਾਂ ਦਾ ਮਿਟਾ ਦਿਓ, ਸੁੱਟੋ ਉਹਨਾਂ ਦੇ ਉੱਤੇ ਜੋ ਵੀ ਤੁਸੀਂ ਹੈ, ਇਹ ਡਬਲ ਰੋਲ ਮਤ ਪਲੇ ਕਰੋ। ਸੋ ਇਹ ਸਾਰੇ ਦੇ ਚੱਲਦੇ ਆ ਕਿਉਂਕਿ ਇਸ ਵੇਲੇ ਜਿਹੜਾ 80% ਦੀ ਆਬਾਦੀ ਨਾਰਥ 'ਚੋਂ ਗਜ਼ਾ ਦੇ ਨਿਕਲ ਕੇ ਰਫਾ 'ਚ ਬੈਠੀ ਹੈ ਔਰ ਇਜ਼ਰਾਈਲ ਵਾਰਨ ਕਰ ਰਿਹਾ ਕਿ ਭਾਈ ਅਸੀਂ ਇੱਥੇ ਵੀ ਬੰਬਾਰਡ ਕਰਾਂਗੇ। ਹਾਲਾਂਕਿ ਅਮਰੀਕਾ ਨੇ ਮੈਸੇਜ ਦੇਣ ਲਈ ਕਿ ਬਈ ਅਸੀਂ ਹਿਊਮੈਨਿਟੇਰੀਅਨ ਏਡ ਕਰ ਰਹੇ ਹਾਂ, ਉਹਨਾਂ ਨੇ ਕਿਹਾ ਜੀ ਅਸੀਂ ਉੱਥੇ ਓਸ਼ਨ ਦੇ ਵਿੱਚ ਜਿਹੜਾ ਉਹ ਆਪਣਾ ਪ੍ਰਬੰਧ ਕਰਾਂਗੇ, ਆਪਣੇ ਸ਼ਿਪ ਰਾਹੀਂ ਉੱਥੇ ਡਿਸਟਰੀਬਿਊਸ਼ਨ ਕਰਾਂਗੇ ਔਰ ਇਹ ਆਲਰੇਡੀ ਇਕਵਿਪਮੈਂਟ ਜਿਹੜੀ ਹੈ ਉਹਨਾਂ ਨੇ ਉੱਥੇ ਪਹੁੰਚਾ ਦਿੱਤੀ ਹੋਈ ਹੈ। US, ਕਤਰ ਐਂਡ ਇਜਿਪਟ ਜਿਹੜੀ ਉਹਨਾਂ ਦੀ ਹੋਪ ਸੀ ਕਿ ਵੀ ਇਹ ਡੀਲ ਹੋਏਗੀ, ਇਹ ਫੇਲ ਹੋਈ ਹੈ ਔਰ ਇਸ ਸਾਰੇ ਦੇ ਚੱਲਦੇ ਆ ਜਦੋਂ ਤੱਕ ਇਹਨਾਂ ਦੀ ਮਦਦ ਪਹੁੰਚੇਗੀ। ਔਰ ਦੂਜਾ ਪਹਿਲਾਂ ਇਹਨਾਂ ਨੇ 에ਅਰ ਡ੍ਰੌਪ ਕੀਤਾ, ਉਹ ਵੀ ਕੋਈ ਸਮੁੰਦਰ 'ਚ ਡਿੱਗਿਆ, ਕੋਈ ਕਿਸੇ ਦੇ ਉੱਤੇ ਜਾ ਕੇ ਡਿੱਗਿਆ, ਕਿਉਂਕਿ ਉੱਥੇ ਇਸ ਢੰਗ ਦੇ ਨਾਲ ਕੋਈ ਪ੍ਰੋਪਰ ਮਦਦ ਹੋ ਨਹੀਂ ਸਕੀ। ਪਰ ਇਹਨਾਂ ਦਾ ਇਹ ਕਹਿਣਾ ਕਿ ਵੀ ਅਸੀਂ ਜਿਹੜਾ ਇਸ ਨੂੰ ਬਾਈ ਸ਼ਿਪ ਆਲਰੇਡੀ 1-2 ਜਿਹੜੀਆਂ ਹਿਊਮੈਨਿਟੇਰੀਅਨ ਪਾਰਟ ਨੇ
ਜਿਹੜਾ ਉਹਨਾਂ ਦਾ ਉਸ ਦੇ ਵੀ ਯਤਨ ਹੋ ਰਹੇ ਨੇ ਕਿ ਆਫਲੋਡ ਕਿਵੇਂ ਹੋਏ। ਔਰ ਇਹ ਇੱਕ ਖਬਰ ਸੀ ਕਿ ਵੀ ਦਾ ਸ਼ਿਪ ਇਨ ਸਾਈਪਰਸ ਇਜ਼ ਐਕਸਪੈਕਟਡ, ਆਲਰੇਡੀ ਇੱਕ ਸ਼ਿਪ ਹੈ ਜਿਹਦੇ 'ਚ 200 ਟਨ ਫੂਡ ਹੈ ਜਿਹੜਾ ਏਡ ਦੇ ਲਈ ਹੈ, ਔਰ ਗਜ਼ਾ ਤੋਂ ਨੀਅਰ ਬਾਈ ਸਾਈਪਰਸ ਜਾਏਗਾ, ਫਿਰ ਸਾਈਪਰਸ 'ਚ ਉਹਨੂੰ ਅਨਲੋਡ ਕਰਕੇ ਫਿਰ ਜਿਹੜਾ ਅੱਗੋਂ ਟਰੱਕਾਂ ਰਾਹੀਂ ਗਾਜ਼ਾ ਬਾਉਂਡ ਕਾਰਗੋ ਬਿਫੋਰ ਇਟ ਲੀਵ ਸਾਈਪਰਸ। ਪਰ ਇਹ ਜਿਵੇਂ ਦਾ ਚੱਲ ਰਿਹਾ ਹੈ ਉਹਦੇ 'ਚ ਆਲਰੇਡੀ ਭੁੱਖ ਦੇ ਨਾਲ, ਪਿਆਸ ਦੇ ਨਾਲ ਔਰ ਦਵਾਈਆਂ ਤੋਂ ਬਿਨਾਂ ਲੱਖਾਂ ਜਿਹੜਾ ਆਲਰੇਡੀ 30,000 ਤੋਂ ਜ਼ਿਆਦਾ ਤਾਂ ਮਰ ਚੁੱਕੇ ਨੇ, ਲੱਖਾਂ ਲੋਕ ਸਫਰ ਕਰ ਰਹੇ ਨੇ। ਡੈਥਸ ਆਲਮੋਸਟ 30-40 ਡੈਥਸ ਹਰ ਰੋਜ਼ ਹੋ ਰਹੀਆਂ। ਸੋ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਭਾਈ ਜਿੱਥੇ ਅਮਰੀਕਾ ਸਾਡਾ ਮੁਲਕ ਹੈ, ਅਸੀਂ ਸ਼ੁਕਰਗੁਜ਼ਾਰ ਵੀ ਹੁੰਦੇ ਆ ਕਿ ਜਿੱਥੇ ਅਸੀਂ ਈਵਨ ਆਪਣੇ ਦੇਸ਼ ਦੇ ਰੂਲਰਸ ਨੂੰ ਵੀ ਪੁਆਇੰਟ ਆਊਟ ਕਰ ਸਕਦੇ ਹਾਂ ਕਿ ਵੀ ਤੁਹਾਡੀ ਇਹ ਲਾਈਨ ਠੀਕ ਨਹੀਂ ਹੈ, ਉੱਥੇ ਹੋਰ ਅਸੀਂ ਕਰ ਵੀ ਕੀ ਸਕਦੇ ਹਾਂ। ਅਸੀਂ ਜਿੱਥੇ ਸਾਡੇ ਆਪਣੇ ਲੋਕ ਸਫਰ ਕਰ ਰਹੇ ਨੇ, ਜਦੋਂ ਅਸੀਂ ਪੰਜਾਬ ਦੀ ਹਾਲਤ ਦੇਖ ਰਹੇ ਹਾਂ, ਕਿਸਾਨਾਂ ਦੇ ਨਾਲ ਕੀ ਸਲੂਕ ਹੋ ਰਿਹਾ ਹੈ। ਅੰਮ੍ਰਿਤਸਰ ਹੈਰੀਟੇਜ ਸਟਰੀਟ ਦੇ ਉੱਤੇ ਸਾਡੇ ਬਜ਼ੁਰਗ ਮਾਤਾ ਪਿਤਾ ਉਹ ਸਾਰੇ ਬੈਠੇ ਹੋਏ ਨੇ, ਜੋ ਡਿਬਰੂਗੜ੍ਹ 'ਚ ਜਿਸ ਸਫਰਿੰਗ 'ਚੋਂ 3-4 ਆਲਰੇਡੀ ਜਿਹੜੇ ਨੇ ਉਹ ਹਸਪਤਾਲ 'ਚ ਕਿਹਨਾਂ ਹਾਲਾਤਾਂ 'ਚ ਨੇ। ਲੇਕਿਨ ਇਹਦੇ ਬਾਵਜੂਦ ਸਿੱਖ ਹੋਣ ਦੇ ਨਾਤੇ ਜਿੱਥੇ ਅਸੀਂ 2 ਵੇਲੇ ਦੀ ਅਰਦਾਸ ਕਰਦੇ ਹਾਂ, ਗੁਰੂ ਅਮਰਦਾਸ ਜੀ ਦੇ ਇਸ ਫਰਮਾਨ ਨੂੰ ਯਾਦ ਕਰਦੇ ਹਾਂ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੈ ਉਭਰੈ ਤਿਤੈ ਲਿਓ ਵਾਰ। ਉੱਥੇ ਉਹ ਕਸ਼ਮੀਰ ਦੇ ਮੁਸਲਮਾਨ ਹੋਣ, ਉਹ ਗਜ਼ਾ ਦੇ ਫਲਸਤੀਨੀ ਹੋਣ, ਜਾਂ ਦੁਨੀਆ ਦੇ ਹੋਰ ਹਿੱਸਿਆਂ 'ਚ ਵੀ ਜਿੱਥੇ ਕਿਤੇ ਸਿਵਲ ਵਾਰ, ਇਥੋਪੀਆ ਦੇ ਵਿੱਚ ਵੀ ਹਾਲਾਤ ਠੀਕ ਨਹੀਂ ਨੇ, ਸੁਡਾਨ ਦੇ ਵਿੱਚ ਵੀ ਮਾੜਾ ਹਾਲ ਹੈ, ਅਫਰੀਕਾ 'ਚ ਤਾਂ ਜਿੰਨਾ ਕੁਛ ਕਈ ਵਾਰੀ ਚੱਲ ਰਿਹਾ ਹੁੰਦਾ ਹੈ ਇਹ ਇੰਟਰਨੈਸ਼ਨਲ ਮੀਡੀਆ 'ਚ ਵੀ ਕਿਤੇ ਨਹੀਂ ਆਉਂਦਾ। ਸੋ ਜਿੱਥੇ 1.5 ਬਿਲੀਅਨ ਤੋਂ ਜ਼ਿਆਦਾ ਦੁਨੀਆ ਦੇ ਮੁਸਲਮਾਨ ਇਹਨਾਂ ਰੋਜ਼ਿਆਂ ਦੇ ਵਿੱਚ ਦੁਆ ਗੋ ਹੋਣਗੇ, ਅੱਲਾਹ ਤਾਲਾ ਤੋਂ ਇਸ ਧਰਤੀ ਦੇ ਲਈ ਪੀਸ ਮੰਗਣਗੇ, ਇਸ ਧਰਤੀ ਦੇ ਉੱਤੇ ਖੁਸ਼ਹਾਲੀ ਔਰ ਸੱਚੀਆਂ ਵੈਲਿਊਜ਼ ਹੋਣ, ਉੱਥੇ ਘੱਟੋ ਘੱਟ ਇਹ ਇੰਨਾ ਵੱਡਾ ਮੁਸਲਮਾਨ ਜਗਤ ਔਰ ਖ਼ਾਸ ਤੌਰ 'ਤੇ ਇਹਨਾਂ ਦੇ ਹਾਕਮ ਰੂਲਰ ਜਿਹੜੇ ਕਿ ਜੇ ਸੱਚਮੁੱਚ ਅੱਲਾ ਨੂੰ ਹਾਜ਼ਰ ਨਾਜ਼ਰ ਜਾਣਦੇ ਨੇ ਤੇ ਫਿਰ ਇਹ ਆਪਣੇ ਆਪ ਨੂੰ ਵੀ ਪੁੱਛਣ ਕਿ ਕੀ ਬਤੌਰੇ ਮੁਸਲਮਾਨ ਜੋ ਫਰਜ਼ ਉਹਨਾਂ ਦੇ ਉੱਤੇ ਲਾਜ਼ਮ ਨੇ, ਜਿੱਥੇ ਜਸਟਿਸ ਦੇ ਨਾਲ ਖਲੋਣਾ, ਸੱਚ, ਹੱਕ, ਇਨਸਾਫ। ਸਾਡੇ ਲਈ ਤਾਂ ਹੱਕ ਪੰਜਾਬੀ ਦਾ ਲਫ਼ਜ਼ ਦੇ ਤੌਰ 'ਤੇ ਅਸੀਂ ਇੱਥੇ ਇਸਲਾਮ ਦੇ ਵਿੱਚ ਤਾਂ ਹੱਕ ਦਾ ਮਤਲਬ ਕਿੱਥੇ ਦਾ ਕਿੱਥੇ ਚਲਾ ਜਾਂਦਾ ਹੈ। ਉਹ ਹੱਕ ਔਰ ਈਮਾਨ ਉਹ ਇੱਕੋ ਹੀ ਨੇ। ਉਹ ਫਿਰ ਜ਼ਰੂਰ ਇਹ ਪੁੱਛਣ ਕਿ ਕੀ ਇੱਕ ਮੁਸਲਮਾਨ ਦੇ ਤੌਰ 'ਤੇ ਜਿਹੜੇ ਉਹਨਾਂ ਦੇ ਫਰਜ਼ ਨੇ, ਕੀ ਉਸ ਹੱਕ ਦੇ ਨਾਲ, ਇਨਸਾਫ ਦੇ ਨਾਲ, ਕੀ ਸੱਚਮੁੱਚ ਉਸ ਈਮਾਨ ਨੂੰ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਲਿਆਂਦਾ ਹੋਇਆ, ਔਰ ਕੀ ਜੇ ਹੈ ਤੇ ਫਿਰ ਜੋ ਕੁਛ ਉਹਨਾਂ ਦੇ ਮੁਸਲਮਾਨ ਬਰਾਦਰ ਨਾਲ ਹੀ ਹੋ ਰਿਹਾ, ਬਾਕੀਆਂ ਦਾ ਤਾਂ ਛੱਡੋ, ਕੀ ਉਹਨਾਂ ਦਾ ਫਰਜ਼ ਨਹੀਂ ਹੈ ਕਿ ਭਾਈ ਉਹ ਸਭ ਕੁਝ ਛੱਡ ਕੇ ਪਹਿਲਾਂ ਉਹਨਾਂ ਦੀ ਮਦਦ ਦੇ ਉੱਤੇ ਨਿਕਲਣ। ਇਹ ਸਵਾਲ ਜ਼ਰੂਰ ਪੁੱਛਿਆ ਜਾਣਾ ਚਾਹੀਦਾ ਜੀ ਡਾਕਟਰ ਸਾਹਿਬ। ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।